कुंवर विजय प्रताप सिंह दे वल्लों जिस तरीके दे सुर उठाए गए ने तुहाडे भी सामने आ चुके ने, किवें देखदे हो जी पूरी रूपरेखा नूं? कुंवर विजय प्रताप सिंह जी ने पहला सिट दे विच भी मतलब जिहड़ा हैगा ਉਹਨੇ ਸੀਗੇ, लेकिन ਉਹਨਾਂ ਦੇ ਜਿਹੜਾ ਹੈਗਾ ਜੀ ਦੋ ਜਿਹੜੇ ਹੋਰ ਮੈਂਬਰ ਸੀ, ਦੋ ਜਾਂ ਤਿੰਨ, ਉਹਨਾਂ ਦਾ ਸਾਥ ਛੱਡ ਗਏ ਸੀ, ਲੇਕਿਨ ਫਿਰ ਵੀ ਉਹ ਡਟਿਆ ਰਿਹਾ ਔਰ ਉਹਨੇ ਆਪਣੀ ਜਿਹੜੀ ਸਿੱਟ ਸੀਗੀ ਉਹਦੀ ਜਿਹੜੀ ਰਿਪੋਰਟ ਆ ਉਹ ਪੇਸ਼ ਕੀਤੀ। ਹੁਣ ਵੀ ਉਹ ਹਾਈ ਕੋਰਟ ਦੇ ਵਿੱਚ ਜਾਂ ਇਹਨਾਂ ਕੋਰਟਾਂ ਦੇ ਵਿੱਚ ਜਿਹੜਾ ਹੈ ਆਪਣੇ ਵਕੀਲ ਲੈ ਕੇ ਆਪਣੇ ਆਪ ਜਿਹੜਾ ਉਹ ਪੇਸ਼ ਹੋ ਰਿਹਾ। ਇਹਦਾ ਮਤਲਬ ਹੈਗਾ ਕਿ ਉਹਦੇ ਵਿੱਚ ਇਹਨਾਂ ਅਕਾਲੀ ਦਲ ਵਾਲਿਆਂ ਨਾਲੋਂ ਜਾਂ ਇਹਨਾਂ ਪੰਥਕ ਧਿਰਾਂ ਵੱਲੋਂ ਉਹਦੇ ਵਿੱਚ ਜਿਹੜੀ ਹੈਗੀ ਆ ਸਿੱਖੀ ਦੀ ਚਿਣਕ ਜਿਹੜੀ ਆ ਉਹ ਜ਼ਿਆਦਾ, ਉਹਨੂੰ ਚੰਗਾ ਜਿਹੜਾ ਸਿੱਖੀ ਨਾਲ ਪਿਆਰ ਜ਼ਿਆਦਾ ਹੈ। ਸਰਕਾਰ ਜਿਹੜੀ ਵਿਸ਼ਵਾਸ ਦਿਵਾਉਂਦੀ ਸੀ ਕਿ ਅਸੀਂ ਤੁਹਾਨੂੰ ਉਸ ਵਕਤ ਦੇ ਤਫਤੀਸ਼ੀ ਆਫੀਸਰ ਲਵਾਵਾਂਗੇ ਜਾਂ ਤੁਹਾਡੇ ਵੱਲੋਂ ਜਿਹੜੀ ਇੱਕ ਸਿੱਟ ਤਿਆਰ ਕਰਕੇ ਜਿਹੜੀ ਰਿਪੋਰਟ ਤਿਆਰ ਕੀਤੀ ਹੋਈ ਹੈ ਇਸੇ ਦੇ ਆਧਾਰਿਤ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਹੋਵੇਗੀ, ਫਿਰ ਆਪ ਸਰਕਾਰ ਆਪਣੇ ਪੈਰ ਛੱਡ ਗਈ ਹੈ। ਇਹਨਾਂ ਨੂੰ ਸਾਡੇ ਨਾਲ ਕੀ ਵਾਸਤਾ ਹੈ? ਇਹਨਾਂ ਨੇ ਵੋਟਾਂ ਲੈਣੀਆਂ ਸੀ, ਸਾਨੂੰ ਜਿਹੜਾ ਫਸਲਾ ਕੇ ਸਾਨੂੰ ਵਾਵਾ ਕਰਕੇ ਇਹਨਾਂ ਨੇ ਸਾਡੇ ਕੋਲ ਵੋਟਾਂ ਲੈ ਕੇ 92 ਭੇਡਾਂ ਇਹਨਾਂ ਨੇ ਪੈਦਾ ਕੀਤੀਆਂ। ਇੱਕ ਸ਼ੇਰ ਆ ਉਹਦੇ ਵਿੱਚ ਸਿਰਫ ਵਿਜੇ ਪ੍ਰਤਾਪ ਸਿੰਘ। ਕਿ ਜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਦੇ ਮਨ ਦੇ ਵਿੱਚ ਇਨਸਾਫ ਨੂੰ ਲੈ ਕੇ ਕਿਤੇ ਨਾ ਕਿਤੇ ਵੱਡੇ ਸਵਾਲ ਨੇ, ਤੇ ਫਿਰ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਇਨਸਾਫ ਕਿੱਥੋਂ ਮਿਲ ਜੂਗਾ? ਹੁਣ ਜਿਹੜਾ ਹੈ ਨਾ ਜੀ ਲੋਕਤੰਤਰ ਨਹੀਂ ਆ, ਹੁਣ ਵੋਟ ਤੰਤਰ ਆ। ਵੋਟਾਂ ਕਿਸ ਤਰ੍ਹਾਂ ਲਈਆਂ ਜਾ ਸਕਦੀਆਂ, ਇਹ ਹੈਗਾ। ਆਪਾਂ ਲੋਕਤੰਤਰ ਨਹੀਂ ਆ, ਲੋਕਾਂ ਦੀ ਕੋਈ ਉਹਦੇ ਵਿੱਚ ਸ਼ਮੂਲੀਅਤ ਨਹੀਂ ਹੈ। ਆ ਤੁਹਾਡੇ ਸਾਹਮਣੇ ਦੇਖ ਲਓ, ਆ ਜਿਹੜਾ ਸਿੱਧੂ ਭਾਨਾ ਉੱਤੇ 5 ਕੇਸ ਜਿਹੜੇ ਹੈਗੇ ਆ ਰਜਿਸਟਰ ਹੋ ਗਏ ਆ, ਪਹਿਲਾਂ ਕੁਝ ਵੀ ਨਹੀਂ ਸੀ। ਜਦੋਂ ਤੁਹਾਡੇ ਨੂੰ ਇਨਸਾਫ ਲੈਣ ਵਾਸਤੇ ਤੁਹਾਡੇ ਮੁੱਖ ਮੰਤਰੀ, ਤੁਹਾਡੇ ਹੋਮ ਮਿਨਿਸਟਰ ਜੇ ਇਹੋ ਜਿਹਾ ਬਿਹੇਵ ਕਰਦੇ ਨੇ ਤੇ ਤੁਹਾਨੂੰ ਦੂਜਿਆਂ ਕੋਲ ਇਨਸਾਫ ਦੀ ਕਿੱਥੋਂ ਆਸ ਹੋਏਗੀ? ਪੰਜਾਬ ਦੇ ਲੋਕ ਜਾਂ ਜਿਹੜੀ ਸਿੱਖ ਕੌਮ ਹੈ ਉਹ ਇਸ ਗੱਲ ਨੂੰ ਚਾਹ ਸਕਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਰਗਾੜੀ ਦਾ ਜਾਂ ਕੋਟਕਪੂਰਾ ਦਾ ਕੋਈ ਇਨਸਾਫ ਮਿਲ ਸਕਦਾ? ਅਕਾਲੀ ਦਲ ਜਿਹੜਾ ਰਾਜ ਕਰਦਾ ਰਿਹਾ, ਜਿਹਦੇ ਕਹਿਣ ਦੇ ਉੱਤੇ ਜਿਹੜੇ ਸੈਂਟਰ ਦੀਆਂ ਜਿਹੜੀਆਂ ਨੇ ਚੂਲਾਂ ਹਿੱਲ ਜਾਂਦੀਆਂ ਸੀਗੀਆਂ, ਉਹ SGPC ਜਿਹਦੇ ਕਹਿਣ ਦੇ ਉੱਤੇ ਦੱਸਾਂ ਨਾ ਜੀ ਪ੍ਰਾਈਮ ਮਿਨਿਸਟਰ ਤੇ ਜਿਹੜਾ ਰਾਸ਼ਟਰਪਤੀ ਉਹ ਖੜੇ ਹੋ ਜਾਂਦੇ ਸੀ ਵੀ ਇਹ ਕਿਉਂ ਇਹ ਗੱਲ ਕਹਿ ਰਹੇ ਨੇ। ਅੱਜ ਇਹਨਾਂ ਦਾ ਕੀ ਹਾਲ ਆ? 2 ਸੀਟਾਂ ਨੇ ਅਕਾਲੀ ਦਲ ਕੋਲ। ਅਸੀਂ ਕਿਸ ਤਰ੍ਹਾਂ ਬੇਅਦਬੀ ਕਰਾਈ? ਜਦੋਂ ਤੁਹਾਡਾ ਰਾਜ ਸੀਗਾ ਉਹਨਾਂ ਨੇ ਇਸ਼ਤਿਹਾਰ ਲਾਏ, ਇਸ਼ਤਿਹਾਰ ਲਾ ਕੇ ਉਹਨਾਂ ਨੇ ਕਿਹਾ ਤੁਹਾਡਾ ਗੁਰੂ ਸਾਡੇ ਕੋਲ ਆ, ਜੇ ਤੁਹਾਡੇ ਦੀ ਤਾਕਤ ਹੈਗੀ ਤੇ ਫੜ ਲਓ। ਫਿਰ ਜਗ੍ਹਾ ਜਗ੍ਹਾ ਤੇ ਰੂੜੀਆਂ ਦੇ ਉੱਤੇ, ਸੜਕਾਂ ਦੇ ਉੱਤੇ, ਨਹਿਰਾਂ ਦੇ ਵਿੱਚ ਉਹ ਭਾਈ ਸਾਹਿਬ ਜੀ ਗੁਰੂ ਸਾਹਿਬ ਦੇ ਅੰਗ ਸੁੱਟੇ ਗਏ ਤੇ ਫੜੇ ਨਹੀਂ ਇਹਨਾਂ ਨੇ। ਫਿਰ ਕਿਉਂਕਿ ਇਹ ਰਾਜ BJP ਦਾ ਕਰਕੇ ਕਰ ਰਹੇ ਸੀ। ਜੋ BJP ਕਹਿੰਦੀ ਸੀ ਨਾ ਜੀ ਉਹੀ ਇਹਨਾਂ ਨੂੰ ਕਰਨਾ ਪੈਣਾ ਸੀ ਔਰ ਕਰ ਰਹੇ ਸੀ। ਤੋ ਅੱਜ ਸੁਖਬੀਰ ਸਿੰਘ ਬਾਦਲ ਨੂੰ ਚੇਤਾ ਆ ਗਿਆ ਹੈ, ਕੌਂਕੇ ਸਾਹਿਬ ਦਾ ਵੀ ਅੱਜ ਚੇਤਾ ਆ ਗਿਆ, ਬਰਗਾੜੀਆਂ ਦਾ ਵੀ ਅੱਜ ਚੇਤਾ ਆ ਗਿਆ। ਇਹਨਾਂ ਨੂੰ ਪੁੱਛੋ ਨਿਰੰਕਾਰੀ ਕਾਂਡ ਦਾ ਕੀ ਹੋਇਆ ਸੀ, ਇਹਨਾਂ ਨੂੰ ਪੁੱਛੋ ਆਸ਼ੂਤੋਸ਼ ਵਾਲੇ ਕਾਂਡ ਦਾ ਕੀ ਹੋਇਆ ਸੀ, ਇਹਨਾਂ ਦੇ ਰਾਜ 'ਚ ਹੋਇਆ। ਇਹ ਸਿਸਟਮ ਦੇ ਵਿੱਚ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਹੁਣ ਅਸੀਂ ਸੋਚਣਾ ਹੈ ਕਿ ਅਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਨਾ ਜੀ ਅੱਗੇ ਨੂੰ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਉਣਾ ਹੈ, ਅੱਗੇ ਨੂੰ ਆਪਣੇ ਆਪ ਨੂੰ ਭਾਈ ਸਾਹਿਬ ਜੀ ਕਿਸ ਤਰ੍ਹਾਂ ਅੱਗੇ ਵਧਾਉਣਾ, ਅੱਗੇ ਨੂੰ ਆਪਣਾ ਆਪ ਜਿਹੜਾ ਹੈਗਾ ਨਾ ਕਿਸ ਤਰ੍ਹਾਂ ਰਾਜ ਸਥਾਪਿਤ ਕਰਨਾ। ਔਰ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਜੀ ਸਾਨੂੰ ਹੁਣ ਤੋਂ ਹੀ ਸੋਚਣੀਆਂ ਪੈਣਗੀਆਂ, ਵਿਚਾਰਨੀਆਂ ਪੈਣਗੀਆਂ, ਇਕੱਠੇ ਹੋਣਾ ਪਵੇਗਾ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ 2015 ਤੋਂ ਬੇਅਦਬੀ ਦੀਆਂ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਨੇ। ਇਸੇ ਨੂੰ ਲੈ ਕੇ ਸਮੇਂ-ਸਮੇਂ ਤੇ ਪੰਜਾਬ ਦੇ ਵਿੱਚ ਜਿਹੜੀ ਸਰਗਰਮ ਰਾਜਸੀ ਧਿਰ ਰਹੀ ਹੈ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਇਹਦੇ ਉੱਪਰ ਰਾਜਨੀਤੀ ਵੀ ਖੇਡੀ ਨਜ਼ਰ ਆਉਂਦੀ ਹੈ। ਪਿਛਲੇ ਦਿਨਾਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ IG ਦੇ ਅਹੁਦੇ ਤੋਂ ਅਸਤੀਫਾ ਦੇ ਕੇ ਵਿਧਾਇਕ ਬਣੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਵੱਲੋਂ ਇੱਕ ਬਿਆਨ ਵੀ ਦਿੱਤਾ ਜਾਂਦਾ ਹੈ। ਮੁੱਖ ਮੰਤਰੀ ਦੇ ਉੱਪਰ ਵੀ ਟਵੀਟ ਕਰਕੇ ਕਿਤੇ ਨਾ ਕਿਤੇ ਤੰਜ ਕੱਸੇ ਜਾਂਦੇ ਨੇ ਤੇ ਪਿਛਲੇ ਲੰਘੇ ਹੋਏ ਦਿਨਾਂ ਦੇ ਵਿੱਚ ਜਿਹੜਾ ਕੇਸ ਬਰਗਾੜੀ ਵਾਲਾ ਤੇ ਕੋਟਕਪੂਰੇ ਵਾਲਾ
ਬੇਅਦਬੀ ਦਾ ਤੇ ਗੋਲੀकांड ਦਾ ਕੋਰਟ ਦੇ ਵਿੱਚ ਚੱਲਦਾ ਆ ਰਿਹਾ ਹੈ ਤੇ ਇਸੇ ਨੂੰ ਲੈ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਤਫਤੀਸ਼ੀ ਆਫੀਸਰ ਵੀ ਆਪਣੇ ਸਮੇਂ ਦੇ ਦਰਮਿਆਨ ਰਹੇ ਨੇ। ਉਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਸ ਤਰੀਕੇ ਦੀ ਪੂਰੀ ਰੂਪਰੇਖਾ ਹੈ ਅਤੇ ਪੰਜਾਬ ਦੇ ਵਿੱਚ ਜਿਹੜੀ ਸਰਗਰਮ ਧਿਰ ਹੈ ਜਿਹਦੇ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਜੁੜੇ ਹੋਏ ਨੇ, ਕਿਤੇ ਨਾ ਕਿਤੇ ਨਿਰਾਸ਼ਤਾ ਦੇ ਸੁਰ ਵੀ ਉਠਾਏ ਜਾ ਰਹੇ ਨੇ ਉਹਨਾਂ ਦੇ ਵੱਲੋਂ। ਤਾਂ ਗੱਲਬਾਤ ਕਰ ਲੈਂਦੇ ਆ ਸਾਬਕਾ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਰਿਆੜ ਮੇਰੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਰਿਆੜ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਿਆੜ ਸਾਹਿਬ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਜਿਸ ਤਰੀਕੇ ਦੇ ਨਾਲ ਬੇਅਦਬੀਆਂ ਦਾ ਦੌਰ ਨਿਰੰਤਰ ਅੱਜ ਤੱਕ ਜਾਰੀ ਹੈ, ਬੇਅਦਬੀਆਂ ਹੋਈਆਂ ਨੇ, ਗੋਲੀकांड ਹੋਏ ਨੇ ਤੇ ਇਸੇ ਨੂੰ ਲੈ ਕੇ ਕੋਟਕਪੂਰਾ ਗੋਲੀकांड ਦੀ ਸੁਣਵਾਈ ਹੁੰਦੀ ਹੈ ਤੇ ਸੁਣਵਾਈ ਦੇ ਦਰਮਿਆਨ ਉਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਵੱਲੋਂ ਜਿਸ ਤਰੀਕੇ ਦੇ ਸੁਰ ਉਠਾਏ ਗਏ ਨੇ ਤੁਹਾਡੇ ਵੀ ਸਾਹਮਣੇ ਆ ਚੁੱਕੇ ਨੇ, ਕਿਵੇਂ ਦੇਖਦੇ ਹੋ ਜੀ ਪੂਰੀ ਰੂਪਰੇਖਾ ਨੂੰ? ਇਸ ਤਰ੍ਹਾਂ ਜੀ ਕਿ ਇਸ ਘਰ ਕੋ ਆਗ ਲੱਗ ਗਈ ਘਰ ਕੇ ਚਿਰਾਗ ਸੇ, ਸਾਡਾ ਜਿਹੜਾ ਖਾਲਸਾ ਪੰਥ ਹੈ ਸਮਰਾ ਸਾਹਿਬ, ਉਹਦੇ ਵਿੱਚ ਨਾ ਤੇ ਕੋਈ ਸਾਨੂੰ ਰਾਜਨੀਤਿਕ ਲੀਡਰ ਮਿਲਿਆ ਔਰ ਨਾ ਹੀ ਸਾਨੂੰ ਕੋਈ ਜਿਹੜਾ ਧਾਰਮਿਕ ਲੀਡਰ ਮਿਲ ਸਕਿਆ। ਜਦੋਂ ਵੀ ਕੋਈ ਧਾਰਮਿਕ ਲੀਡਰ ਉੱਭਰਦਾ ਹੈ ਜਾਂ ਧਾਰਮਿਕ ਲੀਡਰ ਜਿਹੜਾ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਹੜੇ ਅਖੌਤੀ ਅਕਾਲੀ ਨੇ ਜਾਂ ਅਖੌਤੀ ਧਾਰਮਿਕ ਨੇ ਉਹ ਉਹਦੀ ਲੈਗ ਪੁਲਿੰਗ ਕਰਨੀ ਸ਼ੁਰੂ ਕਰ ਦਿੰਦੇ ਆ। ਔਰ ਇਹ ਅੱਜ ਤੋਂ ਨਹੀਂ, ਇਹ ਬਾਬਾ ਬੰਦਾ ਸਿੰਘ ਬਹਾਦਰ ਤੋਂ ਹੁਣ ਤੱਕ ਚੱਲੀ ਆ ਰਹੀ ਗੱਲ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਕਿਸੇ ਹੋਰ ਨੇ ਨਹੀਂ ਦਾੜੀ ਕੇਸਾਂ ਵਾਲਿਆਂ ਨੇ ਫੜਾਇਆ ਸੀ। ਔਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਹੈਗਾ, ਜਿਹਦੇ ਵਿੱਚ ਬਾਅਦ ਦੇ ਵਿੱਚ ਅਸੀਂ ਰੋੜ ਰਹੇ ਹਾਂ, ਜਿਹਨੂੰ ਯਾਦ ਕਰਕੇ ਅੱਜ ਵੀ ਅਸੀਂ ਦੱਸਣਾ ਜੀ ਹੰਝੂ ਭਰ ਆਉਂਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖਤਮ ਕਰਨ ਵਾਸਤੇ ਵੀ ਦਾੜੀ ਕੇਸ ਵਾਲੇ ਜਿਹੜੇ ਡੋਗਰੇ ਸੀ ਉਹਨਾਂ ਹੀ ਕੰਮ ਕੀਤਾ ਸੀ। ਅੱਜ ਵੀ ਤੁਸੀਂ ਵੇਖੋ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਘੱਟੋ ਘੱਟ 40 ਸਾਲ ਬਾਦਲ ਸਾਹਿਬ ਦੇ ਨਾਲ ਰਹੇ। ਉਹ ਇਹ ਗੱਲ ਜਿਹੜੀ ਹੈਗੀ ਆ ਠੋਕ ਵਜਾ ਕੇ ਕਹਿ ਰਹੇ ਨੇ ਕਿ ਜਿਹੜੀ ਪੁਸ਼ਾਕ ਸਰਸਾ ਸੌਦਾ ਵਾਲੇ ਨੇ ਅੰਮ੍ਰਿਤ ਤਿਆਰ ਕਰਨ ਵਾਸਤੇ ਪਾਈ ਸੀ ਉਹ ਸੁਖਬੀਰ ਸਿੰਘ ਬਾਦਲ ਨੇ ਭੇਜੀ ਸੀ। ਜਦੋਂ ਸਾਡੇ ਆਪਣੇ ਲੋਕ ਜਿਹੜੇ ਨੇ ਉਹ ਨਹੀਂ ਚਾਹੁੰਦੇ ਵੀ ਸਿੱਖੀ ਪ੍ਰਫੁੱਲਤ ਹੋਵੇ, ਉਹ ਨਹੀਂ ਚਾਹੁੰਦੇ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਜਾਵੇ ਔਰ ਸਿੱਖ ਰਾਜ ਜਿਹੜਾ ਹੈ, ਜਿਹੜਾ ਮਤਲਬ ਹਲੀਮੀ ਰਾਜ ਆ ਜਿਹਦੇ ਵਿੱਚ ਸਾਰੇ ਬਰਾਬਰ ਨੇ, ਉਹ ਜਿਹੜਾ ਹੈਗਾ ਉਹ ਕਿਤੇ ਇਸ ਦੇਸ਼ ਦੇ ਵਿੱਚ ਨਾ ਆ ਜਾਏ। ਸਾਡੀ ਠੱਗੀ ਦਾ, ਸਾਡੀ ਲੁੱਟ ਦਾ, ਸਾਡੀ ਬੇਈਮਾਨੀ ਦਾ, ਸਾਡੇ ਝੂਠ ਦਾ ਮਤਲਬ ਕਿਸ ਤਰ੍ਹਾਂ ਦੱਸਾਂ ਨਾ ਜੀ ਅਸੀਂ ਜਿਹੜਾ ਹੈਗਾ ਪਸਾਰ ਕਰ ਸਕਾਂਗੇ ਜੇ ਗੁਰੂ ਨਾਨਕ ਦੀ ਸੋਚ ਜਿਹੜੀ ਆ ਲਾਗੂ ਹੋ ਜਾਵੇ। ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਪਹਿਲਾਂ ਸਿੱਟ ਦੇ ਵਿੱਚ ਵੀ ਮਤਲਬ ਜਿਹੜਾ ਹੈਗਾ ਉਹਦੇ ਸੀਗੇ, ਲੇਕਿਨ ਉਹਨਾਂ ਦੇ ਜਿਹੜਾ ਹੈਗਾ ਜੀ ਦੋ ਜਿਹੜੇ ਹੋਰ ਮੈਂਬਰ ਸੀ, 2 ਜਾਂ 3, ਉਹ ਉਹਨਾਂ ਦਾ ਸਾਥ ਛੱਡ ਗਏ ਸੀ। ਲੇਕਿਨ ਫਿਰ ਵੀ ਉਹ ਡਟਿਆ ਰਿਹਾ, ਉਹ ਸ਼ਲਾਘਾ ਦੇ ਯੋਗ ਕੰਮ ਕਰ ਰਿਹਾ ਸੀਗਾ ਔਰ ਉਹਨੇ ਆਪਣੀ ਜਿਹੜੀ ਸਿੱਟ ਸੀਗੀ ਉਹਦੀ ਜਿਹੜੀ ਰਿਪੋਰਟ ਆ ਉਹ ਪੇਸ਼ ਕੀਤੀ। ਹੁਣ ਵੀ ਉਹ ਹਾਈ ਕੋਰਟ ਦੇ ਵਿੱਚ ਜਾਂ ਇਹਨਾਂ ਕੋਰਟਾਂ ਦੇ ਵਿੱਚ ਜਿਹੜਾ ਹੈ ਆਪਣੇ ਵਕੀਲ ਲੈ ਕੇ ਆਪਣੇ ਆਪ ਜਿਹੜਾ ਉਹ ਪੇਸ਼ ਹੋ ਰਿਹਾ। ਇਹਦਾ ਮਤਲਬ ਹੈਗਾ ਕਿ ਉਹਦੇ ਵਿੱਚ ਇਹਨਾਂ ਅਕਾਲੀ ਦਲ ਵਾਲਿਆਂ ਨਾਲੋਂ ਜਾਂ ਇਹਨਾਂ ਪੰਥਕ ਧਿਰਾਂ ਵੱਲੋਂ ਉਹਦੇ ਵਿੱਚ ਜਿਹੜੀ ਹੈਗੀ ਆ ਸਿੱਖੀ ਦੀ ਚਿਣਕ ਜਿਹੜੀ ਆ ਉਹ ਜ਼ਿਆਦਾ, ਉਹਨੂੰ ਚੰਗਾ ਜਿਹੜਾ ਸਿੱਖੀ ਨਾਲ ਪਿਆਰ ਜ਼ਿਆਦਾ ਹੈ। ਆਪ ਸਰਕਾਰ ਜਿਹੜੀ ਵਿਸ਼ਵਾਸ ਦਿਵਾਉਂਦੀ ਸੀ ਕਿ ਅਸੀਂ ਤੁਹਾਨੂੰ ਉਸ ਵਕਤ ਦੇ ਤਫਤੀਸ਼ੀ ਆਫੀਸਰ ਲਵਾਵਾਂਗੇ ਜਾਂ ਤੁਹਾਡੇ ਵੱਲੋਂ ਜਿਹੜੀ ਇੱਕ ਸਿੱਟ ਤਿਆਰ ਕਰਕੇ ਜਿਹੜੀ ਰਿਪੋਰਟ ਤਿਆਰ ਕੀਤੀ ਹੋਈ ਹੈ ਇਸੇ ਦੇ ਆਧਾਰਿਤ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਹੋਵੇਗੀ, ਫਿਰ ਆਪ ਸਰਕਾਰ ਆਪਣੇ ਪੈਰ ਛੱਡ ਗਈ ਹੈ। ਇਸ ਤਰ੍ਹਾਂ ਹੈ ਜੀ, ਸਰਦਾਰ ਬਾਦਲ ਦੀ ਸਰਕਾਰ ਸੀ ਔਰ ਸਰ ਸੁਖਬੀਰ ਸਿੰਘ ਜਿਹੜੇ ਨੇ ਉਹ ਡਿਪਟੀ ਸੀਐਮ ਸਨ ਔਰ ਹੋਮ ਜਿਹੜਾ ਡਿਪਾਰਟਮੈਂਟ ਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਕੋ ਸੀ। ਸਿੱਟ ਤਿਆਰ ਹੋਈ ਜੋਰਾ ਸਿੰਘ ਦੀ, ਜਸਟਿਸ ਜੋਰਾ ਸਿੰਘ ਦੀ, ਔਰ ਉਹਨਾਂ ਨੇ ਫਾਈਂਡਿੰਗ ਕੀਤੀ, ਜਗ੍ਹਾ ਜਗ੍ਹਾ ਜਾ ਕੇ ਉਹਨਾਂ ਨੇ ਸਾਰਾ ਜਿਹੜਾ ਹੈਗਾ ਤੱਥ ਇਕੱਠੇ ਕੀਤੇ। ਲੇਕਿਨ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਇਹ ਹੋਇਆ ਕਿ ਜਦੋਂ ਜੋਰਾ ਸਿੰਘ, ਜਸਟਿਸ ਜੋਰਾ ਸਿੰਘ ਜੀ ਜਦੋਂ ਰਿਪੋਰਟ ਸਬਮਿਟ ਕਰਨ ਵਾਸਤੇ ਸੈਕਟਰੀ ਦੇ ਵਿੱਚ ਆਏ, ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ
ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤੇ ਉਹ ਰਿਪੋਰਟ ਜਿਹੜੀ ਆ ਉਹਨਾਂ ਕੋਲੋਂ ਕੀ ਲੈਣੀ ਸੀਗੀ। ਕਿਸੇ ਸੈਕਟਰੀ ਨੇ ਮੇਰੀ ਰਿਪੋਰਟ ਨਹੀਂ ਆਈ, ਉਹ ਉੱਥੇ ਮੇਜ਼ ਤੇ ਰੱਖ ਕੇ ਤੇ ਆ ਚਲੇ ਆਏ। ਜਦੋਂ ਤੁਹਾਡੇ ਨੂੰ ਇਨਸਾਫ ਲੈਣ ਵਾਸਤੇ ਤੁਹਾਡੇ ਮੁੱਖ ਮੰਤਰੀ, ਤੁਹਾਡੇ ਹੋਮ ਮਿਨਿਸਟਰ ਜੇ ਇਹੋ ਜਿਹਾ ਬਿਹੇਵ ਕਰਦੇ ਨੇ ਤੇ ਤੁਹਾਨੂੰ ਦੂਜਿਆਂ ਕੋਲ ਇਨਸਾਫ ਦੀ ਕਿੱਥੋਂ ਆਸ ਹੋਏਗੀ। ਤੁਸੀਂ ਇਹਨਾਂ ਨੂੰ ਤੇ ਐਵੇਂ ਜਿਹੜੇ ਆਪ ਵਾਲੇ ਇਹਨਾਂ ਨੂੰ ਤਾਂ ਆਪਾਂ ਐਵੇਂ ਰੋਲੀ ਜਾਂਦੇ ਆ। ਇਹਨਾਂ ਨੂੰ ਸਾਡੇ ਨਾਲ ਕੀ ਵਾਸਤਾ ਹੈ? ਇਹਨਾਂ ਨੇ ਵੋਟਾਂ ਲੈਣੀਆਂ ਸੀ, ਸਾਨੂੰ ਜਿਹੜਾ ਫਸਲਾ ਕੇ ਸਾਨੂੰ ਵਾਵਾ ਕਰਕੇ ਇਹਨਾਂ ਨੇ ਸਾਡੇ ਕੋਲ ਵੋਟਾਂ ਲੈ ਕੇ 92 ਭੇਡਾਂ ਇਹਨਾਂ ਨੇ ਪੈਦਾ ਕੀਤੀਆਂ। ਇੱਕ ਸ਼ੇਰ ਆ ਉਹਦੇ ਵਿੱਚ ਸਿਰਫ ਵਿਜੇ ਪ੍ਰਤਾਪ ਸਿੰਘ। ਤੋ ਇਸ ਕਰਕੇ ਦੱਸਣਾ ਜੀ ਜਿਹੜਾ ਸਾਨੂੰ ਇਨਸਾਫ ਦੀ ਗੱਲ ਆ ਨਾ ਜੀ, ਤੁਸੀਂ ਵੇਖੋ ਹੁਣ ਕਿ ਜਹੇਦਾਰ ਕੌਂਕੇ 31 ਸਾਲ ਪਹਿਲਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ। 31 ਸਾਲ ਜਿਹਦੇ ਵਿੱਚ ਤਕਰੀਬਨ 12 ਸਾਲ ਅਕਾਲੀ ਦਲ ਦੀ ਪੰਥਕ ਸਰਕਾਰ ਰਹੀ। ਕਿਸੇ ਨੇ ਨਹੀਂ ਪੁੱਛਿਆ। 10 ਸਾਲ ਸਿਮਰਨਜੀਤ ਸਿੰਘ ਮਾਨ ਕੋ ਉਹ ਰਿਪੋਰਟ ਜਿਹੜੀ ਅੱਜ ਨਸ਼ਰ ਹੋ ਰਹੀ ਆ, ਉਹ ਰਿਪੋਰਟ ਸਿਮਰਨਜੀਤ ਸਿੰਘ ਮਾਨ ਕੋ ਪਹਿਲਾਂ ਪਈ ਹੋਈ ਸੀ। ਹਰ ਸਾਲ ਉਹਨਾਂ ਦੀ ਬਰਸੀ ਮਨਾਉਂਦੇ ਰਹੇ, ਲੇਕਿਨ ਉਹਨਾਂ ਵੱਲੋਂ ਜਾਂ ਆਪਣੇ ਉਹਨਾਂ ਦੇ ਪਰਿਵਾਰ ਵੱਲੋਂ ਕਿਸੇ ਕਿਸਮ ਦੀ ਕੋਈ FIR ਦਰਜ ਨਹੀਂ ਕਰਾਈ ਗਈ। ਔਰ ਹੁਣ ਹਰ ਇੱਕ ਦੂਜੇ ਤੋਂ ਅੱਗੇ ਆ। ਸਿਮਰਜੀਤ ਸਿੰਘ ਮਾਨ ਹੋਣੀ ਕਹਿੰਦੇ ਜੀ ਅਸੀਂ ਸਾਡਾ ਸੀਗਾ, ਉਹ ਅਕਾਲੀ ਦਲ ਤੇ SGPC ਕਹਿੰਦੀ ਸਾਡਾ ਸੀਗਾ। ਔਰ ਹਰਿਆਣਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਮਤਲਬ ਸ਼ਰੇਆਮ BJP ਦੀ ਕਮੇਟੀ ਆ, ਉਹ ਕਹਿੰਦੀ ਜੀ ਸਾਡਾ ਸੀਗਾ। ਉਹਨਾਂ ਨੂੰ ਭਾਈ ਸਾਹਿਬ ਜੀ ਜਿਹੜਾ ਉਹ ਸਨਮਾਨਿਤ ਕਰ ਰਹੇ ਨੇ ਔਰ ਉਹਨਾਂ ਨੂੰ ਅਵਾਰਡ ਦੇ ਰਹੇ ਨੇ। ਉਹ ਇਸ ਕਰਕੇ ਦੱਸਣਾ ਜੀ ਜਿਹੜੀ ਜਦੋਂ ਤੱਕ ਸਿੱਖਾਂ ਦੇ ਵਿੱਚੋਂ ਜਿਹੜਾ ਨਿੱਜ ਪ੍ਰਾਪਤੀ ਦੇ ਨਿੱਜ ਸਵਾਰਥ ਖਤਮ ਨਹੀਂ ਹੋਏਗਾ। ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਦਾ ਕਿ ਮੈਂ ਇੱਕ ਬਹੁਤ ਵਧੀਆ ਗੁਰਸਿੱਖ ਨੂੰ ਪੁੱਛਿਆ ਜੀ ਸਿੱਖੀ ਸ਼ੁਰੂ ਕਿੱਥੋਂ ਹੁੰਦੀ ਆ, ਤੇ ਉਹ ਮੈਨੂੰ ਕਹਿੰਦੇ ਜੀ ਬੜਾ ਟੇਢਾ ਸਵਾਲ ਆ। ਮੈਂ ਕਿਹਾ ਜੀ ਜੇ ਤੁਹਾਡੇ ਵਰਗਾ ਗੁਰਸਿੱਖ ਜਿਹੜਾ ਹੈ ਉਹ ਵੀ ਇਹਦਾ ਜਵਾਬ ਨਹੀਂ ਦੇ ਸਕਦਾ ਤੇ ਫਿਰ ਮੇਰੀ ਜਿਹੜੀ ਹੈ ਆਤਮਾ ਉਹ ਤੇ ਜਿਹੜੀ ਆ ਉਹਦੀ ਤਸੱਲੀ ਨਹੀਂ ਹੋਵੇਗੀ। ਉਹ ਕਹਿੰਦੇ ਆ ਕਿ ਇਹ ਗੱਲ ਨਹੀਂ ਮੈਂ ਜਵਾਬ ਨਹੀਂ ਦੇ ਸਕਦਾ, ਮੈਂ ਜਵਾਬ ਦਿੰਦਾ। ਉਹ ਆਂਦੇ ਜਦੋਂ ਦੁਨੀਆ ਖਤਮ ਹੋ ਜਾਏਗੀ ਨਾ, ਜਿੱਥੇ ਸੰਸਾਰ ਖਤਮ ਹੋ ਜਾਏਗਾ ਉੱਥੋਂ ਸਿੱਖੀ ਸ਼ੁਰੂ ਹੁੰਦੀ ਆ। ਤੇ ਮੈਂ ਮੁਸਕਰਾ ਕੇ ਕਿਹਾ, ਮੈਂ ਕਿਹਾ ਜੀ ਜੇ ਦੁਨੀਆ ਹੀ ਖਤਮ ਹੋ ਗਈ ਤੇ ਸਿੱਖੀ ਦਾ ਕੀ ਕਨਸੈਪਟ ਰਹਿ ਜਾਏਗਾ। ਉਹ ਮੈਨੂੰ ਕਹਿੰਦਾ ਨਹੀਂ ਰਿਆੜ ਸਾਹਿਬ ਤੁਸੀਂ ਮੈਨੂੰ ਸਮਝ ਨਹੀਂ ਸਕੇ। ਜਿਹੜੀ ਦੁਨੀਆ ਹੈ ਉਹ ਖੜੀ ਆ ਨਿੱਜ ਪ੍ਰਾਪਤੀ ਤੇ ਨਿੱਜ ਸਵਾਰਥ ਤੇ। ਜਿਹੜੀ ਸਿੱਖੀ ਆ ਉਹ ਖੜੀ ਆ ਉਪਕਾਰ ਤੇ ਪਰਉਪਕਾਰ ਤੇ। ਜਦੋਂ ਨਿੱਜ ਸਵਾਰਥ ਤੇ ਨਿੱਜ ਪ੍ਰਾਪਤੀ ਖਤਮ ਹੋਵੇਗੀ ਤਾਂ ਭਾਈ ਸਾਹਿਬ ਜੀ ਜਿਹੜਾ ਨਾ ਜੀ ਉਪਕਾਰ ਤੇ ਪਰਉਪਕਾਰ ਜਿਹੜਾ ਨਾ ਜੀ ਉਹ ਸ਼ੁਰੂ ਹੋਵੇਗਾ। ਰਿਆੜ ਸਾਹਿਬ ਇਸੇ ਮਸਲੇ ਦੇ ਵਿੱਚ ਕਿਤੇ ਨਾ ਕਿਤੇ ਵੱਡੇ ਸਵਾਲ ਇਹ ਵੀ ਖੜੇ ਹੋ ਜਾਂਦੇ ਨੇ ਕਿ ਜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਦੇ ਮਨ ਦੇ ਵਿੱਚ ਇਨਸਾਫ ਨੂੰ ਲੈ ਕੇ ਕਿਤੇ ਨਾ ਕਿਤੇ ਵੱਡੇ ਸਵਾਲ ਨੇ ਤੇ ਫਿਰ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਇਨਸਾਫ ਕਿੱਥੋਂ ਮਿਲ ਜੂਗਾ? ਨਹੀਂ, ਇਨਸਾਫ ਮਿਲ ਹੀ ਨਹੀਂ ਰਿਹਾ ਜੀ। ਆ ਤੁਸੀਂ ਵੇਖ ਲਓ ਚੰਡੀਗੜ੍ਹ 'ਚ ਕੱਲ੍ਹ ਕੀ ਹੋਇਆ, ਤੁਹਾਡੇ ਸਾਹਮਣੇ ਆ। ਹੁਣ ਜਿਹੜਾ ਹੈ ਨਾ ਜੀ ਲੋਕਤੰਤਰ ਨਹੀਂ ਆ, ਹੁਣ ਵੋਟ ਤੰਤਰ ਆ। ਵੋਟਾਂ ਕਿਸ ਤਰ੍ਹਾਂ ਲਈਆਂ ਜਾ ਸਕਦੀਆਂ, ਇਹ ਹੈਗਾ। ਆਪਾਂ ਲੋਕਤੰਤਰ ਨਹੀਂ ਆ, ਲੋਕਾਂ ਦੀ ਕੋਈ ਉਹਦੇ ਵਿੱਚ ਸ਼ਮੂਲੀਅਤ ਨਹੀਂ ਹੈ। ਆ ਤੁਹਾਡੇ ਸਾਹਮਣੇ ਦੇਖ ਲਓ, ਆ ਜਿਹੜਾ ਸਿੱਧੂ ਭਾਨਾ ਉੱਤੇ 5 ਕੇਸ ਜਿਹੜੇ ਹੈਗੇ ਆ ਰਜਿਸਟਰ ਹੋ ਗਏ ਆ, ਪਹਿਲਾਂ ਕੁਛ ਵੀ ਨਹੀਂ ਸੀ। ਤੋ ਇਸ ਕਰਕੇ ਦੱਸਾਂ ਨਾ ਜੀ ਜਿਹੜਾ ਇਹ ਹੈਗਾ ਹੈ ਜਿਹਦੇ ਹੱਥ ਜ਼ੋਰ ਆ ਨਾ ਜੀ, ਉਹ ਆਪਣੇ ਜ਼ੋਰ ਦੀ ਨਮਾਇਸ਼ ਕਰ ਰਿਹਾ ਹੈ। ਹਰ ਜਗ੍ਹਾ ਦੇ ਉੱਤੇ ਜਿਹੜਾ ਪੋਲੀਟੀਸ਼ੀਅਨ ਹੈ ਨਾ ਜੀ ਉਹ ਬੇਈਮਾਨ ਹੈ, ਉਹ ਝੂਠਾ ਹੈ, ਉਹ ਫਰੇਬੀ ਹੈ, ਉਹ ਦਗਾਬਾਜ਼ ਹੈ। ਉਹ ਮਤਲਬ ਜਿਹੜਾ ਹੈਗਾ ਨਾ ਜੀ, ਕਿਉਂਕਿ ਤੁਸੀਂ ਵੇਖੋ ਨਾ ਜੀ ਸਿਆਹ ਸੱਤ ਕਹਿੰਦੇ ਆ। ਸਿਆਹ ਦਾ ਮਤਲਬ ਹੁੰਦਾ ਕਾਲਾ, ਸੱਤ ਦਾ ਮਤਲਬ ਜਿਹੜਾ ਕਾਲਾ ਸੱਚ ਬੋਲਦੇ ਨੇ ਉਹ ਸਿਆਸਤਦਾਨ ਨੇ। ਤੋ ਇਸ ਕਰਕੇ ਇਹਨਾਂ ਦਾ ਇੱਕ ਪੇਸ਼ਾ ਬਣ ਗਿਆ ਜੀ। ਇਹ ਪੇਸ਼ਾਵਰ ਨੇ, ਜਿਸ ਤਰ੍ਹਾਂ ਵਕੀਲਾਂ ਦਾ ਪੇਸ਼ਾ ਹੈ, ਜੱਜਾਂ ਦਾ ਪੇਸ਼ਾ ਹੈ, ਟੀਚਰਾਂ ਦਾ ਪੇਸ਼ਾ ਹੈ, ਇੱਦਾਂ ਹੀ ਇਹ ਜਿਹੜੀ ਹੈਗੀ ਨਾ ਜੀ ਸਿਆਸਤ, ਇਹਦਾ ਵੀ ਸਮਰਾ ਸਾਹਿਬ ਇੱਕ ਪੇਸ਼ਾ ਬਣ ਗਿਆ ਹੈ। ਪੰਜਾਬ ਦੇ ਲੋਕ ਜਾਂ ਜਿਹੜੀ ਸਿੱਖ ਕੌਮ ਹੈ
ਉਹ ਇਸ ਗੱਲ ਨੂੰ ਚਾਹ ਸਕਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਰਗਾੜੀ ਦਾ ਜਾਂ ਕੋਟਕਪੂਰਾ ਦਾ ਕੋਈ ਇਨਸਾਫ ਮਿਲ ਸਕਦਾ? ਸਾਹਮਣੇ ਹੀ ਆ ਜੀ, ਅਕਾਲੀ ਦਲ ਜਿਹੜਾ ਰਾਜ ਕਰਦਾ ਰਿਹਾ, ਜਿਹਦੇ ਕਹਿਣ ਦੇ ਉੱਤੇ ਜਿਹੜੇ ਸੈਂਟਰ ਦੀਆਂ ਜਿਹੜੀਆਂ ਨੇ ਚੂਲਾਂ ਹਿੱਲ ਜਾਂਦੀਆਂ ਸੀਗੀਆਂ, ਉਹ ਐਸਜੀਪੀਸੀ ਜਿਹਦੇ ਕਹਿਣ ਦੇ ਉੱਤੇ ਦੱਸਾਂ ਨਾ ਜੀ, ਪ੍ਰਾਈਮ ਮਿਨਿਸਟਰ ਤੇ ਜਿਹੜਾ ਰਾਸ਼ਟਰਪਤੀ ਉਹ ਖੜੇ ਹੋ ਜਾਂਦੇ ਸੀ ਵੀ ਇਹ ਕਿਉਂ ਇਹ ਗੱਲ ਕਹਿ ਰਹੇ ਨੇ। ਅੱਜ ਇਹਨਾਂ ਦਾ ਕੀ ਹਾਲ ਆ? 2 ਸੀਟਾਂ ਨੇ ਅਕਾਲੀ ਦਲ ਕੋਲ, ਔਰ ਸੁਖਬੀਰ ਸਿੰਘ ਬਾਦਲ ਕਹਿ ਰਹੇ ਸੀਗੇ ਕਿ ਜਿਹੜਾ ਹੈਗਾ ਜੀ ਅਸੀਂ ਕਿਸ ਤਰ੍ਹਾਂ ਬੇਅਦਬੀ ਕਰਾਈ। ਜਦੋਂ ਤੁਹਾਡਾ ਰਾਜ ਸੀਗਾ ਉਹਨਾਂ ਨੇ ਇਸ਼ਤਿਹਾਰ ਲਾਏ, ਇਸ਼ਤਿਹਾਰ ਲਾ ਕੇ ਉਹਨਾਂ ਨੇ ਕਿਹਾ ਤੁਹਾਡਾ ਗੁਰੂ ਸਾਡੇ ਕੋਲ ਆ, ਜੇ ਤੁਹਾਡੇ ਦੀ ਤਾਕਤ ਹੈਗੀ ਤੇ ਫੜ ਲਓ। ਫਿਰ ਜਗ੍ਹਾ ਜਗ੍ਹਾ ਤੇ ਰੂੜੀਆਂ ਦੇ ਉੱਤੇ, ਸੜਕਾਂ ਦੇ ਉੱਤੇ, ਨਹਿਰਾਂ ਦੇ ਵਿੱਚ ਉਹ ਭਾਈ ਸਾਹਿਬ ਜੀ ਗੁਰੂ ਸਾਹਿਬ ਦੇ ਅੰਗ ਸੁੱਟੇ ਗਏ ਤੇ ਫੜੇ ਨਹੀਂ ਇਹਨਾਂ ਨੇ। ਫਿਰ ਫੜੇ ਨਹੀਂ ਤੇ ਜੇ ਭਾਈ ਸਾਹਿਬ ਜੀ ਜਿੰਨੀਆਂ ਸਿੱਟਾਂ ਮੜੀਆਂ ਉਹਦਾ ਕੀ ਬਣਿਆ, ਕਿੱਥੇ ਤੱਕ ਕੀ ਹੋਇਆ, ਦੱਸੋ ਮੈਨੂੰ ਦੱਸੋ। ਕਿਉਂਕਿ ਇਹ ਰਾਜ ਬੀਜੇਪੀ ਦਾ ਕਰਕੇ ਕਰ ਰਹੇ ਸੀ, ਜੋ ਬੀਜੇਪੀ ਕਹਿੰਦੀ ਸੀ ਨਾ ਜੀ ਉਹੀ ਇਹਨਾਂ ਨੂੰ ਕਰਨਾ ਪੈਣਾ ਸੀ ਔਰ ਕਰ ਰਹੇ ਸੀ। ਇਸ ਕਰਕੇ ਜਦੋਂ ਵੀ ਤੁਸੀਂ ਇੰਡੀਪੈਂਡੈਂਟਲੀ ਭਾਈ ਸਾਹਿਬ ਜੀ ਡਿਸੀਜ਼ਨ ਨਹੀਂ ਲੈ ਸਕੋਗੇ, ਜਦੋਂ ਤੁਸੀਂ ਕਿਸੇ ਦੀਆਂ ਵਿਸਾਖੀਆਂ ਦੇ ਉੱਤੇ ਦੱਸਾਂ ਨਾ ਜੀ ਆਪਣੇ ਆਪ ਨੂੰ ਤੋੜ ਰਹੇ ਹੋਵੋਗੇ। ਤੋ ਅੱਜ ਸੁਖਬੀਰ ਸਿੰਘ ਬਾਦਲ ਨੂੰ ਚੇਤਾ ਆ ਗਿਆ ਹੈ, ਕੌਂਕੇ ਸਾਹਿਬ ਦਾ ਵੀ ਅੱਜ ਚੇਤਾ ਆ ਗਿਆ, ਬਰਗਾੜੀਆ ਦਾ ਵੀ ਅੱਜ ਚੇਤਾ ਆ ਗਿਆ। ਇਹਨਾਂ ਨੂੰ ਪੁੱਛੋ ਨਿਰੰਕਾਰੀ ਕਾਂਡ ਦਾ ਕੀ ਹੋਇਆ ਸੀ, ਇਹਨਾਂ ਨੂੰ ਪੁੱਛੋ ਆਸ਼ੂਤੋਸ਼ ਵਾਲੇ ਕਾਂਡ ਦਾ ਕੀ ਹੋਇਆ ਸੀ। ਇਹਨਾਂ ਦੇ ਰਾਜ 'ਚ ਹੋਇਆ। ਜਿਹੜਾ ਬਟਾਲੇ ਮੁੰਡਾ ਮਾਰ ਦਿੱਤਾ ਸੀਗਾ ਉਹਦਾ ਕੀ ਹੋਇਆ ਸੀ, ਕਿਹਦਾ ਰਾਜ ਸੀ। ਔਰ ਜਿੱਦਣ ਨਿਰੰਕਾਰੀ ਕਾਂਡ ਹੋਇਆ ਸਰਦਾਰ ਬਾਦਲ ਅੰਮ੍ਰਿਤਸਰ ਸੀਗੇ। ਇਸ ਕਰਕੇ ਸਰਦਾਰ ਸਾਹਿਬ ਜਦੋਂ ਤੁਹਾਨੂੰ ਮੈਂ ਦੱਸਦਾ ਕਿ ਜਿਹੜਾ ਹੈਗੇ ਨੇ ਆਪਣਾ ਜਿਨ੍ਹਾਂ ਨੇ ਇਹ ਲਾਸ਼ਾਂ ਜਿਹੜੀਆਂ ਹੈਗੀਆਂ ਲਵਾਰਸ ਕਰਕੇ, ਖਾਲੜਾ ਸਾਹਿਬ, ਉਹਨਾਂ ਦਾ ਇੱਕ ਮਿਸ਼ਨ ਆਇਆ। ਮੈਂ ਉੱਥੇ ਉਸ ਵੇਲੇ ਹਾਜ਼ਰ ਸੀ ਤੇ ਬਾਦਲ ਸਾਹਿਬ ਨੂੰ ਕਹਿਣ ਲੱਗੇ ਜੀ ਤੁਸੀਂ ਸਟੇਜਾਂ 'ਤੇ ਕਹਿੰਦੇ ਰਹੇ ਜੇ, ਤੁਹਾਡੇ ਬੰਦੇ ਸਟੇਜਾਂ 'ਤੇ ਕਹਿੰਦੇ ਰਹੇ ਨੇ ਕਿ ਜਿਨ੍ਹਾਂ ਨੇ ਪੁਲਿਸ ਅਫਸਰਾਂ ਨੇ ਜਾਂ ਦੂਜੇ ਅਫਸਰਾਂ ਨੇ ਜਾਸੀਆਂ ਕੀਤੀਆਂ ਸਿੱਖ ਕੌਮ ਨਾਲ, ਉਹਨਾਂ ਕੋਲੋਂ ਅਸੀਂ ਬਦਲਾ ਲਵਾਂਗੇ, ਉਹਨਾਂ ਕੋਲੋਂ ਅਸੀਂ ਉਹਨਾਂ ਨੂੰ ਕੋਲੋਂ ਇਨਸਾਫ ਲੈ ਕੇ ਜਾਵਾਂਗੇ ਔਰ ਉਹਨਾਂ ਨੂੰ ਅਸੀਂ ਅੰਦਰ ਡੱਕਾਂਗੇ। ਤੇ ਉਹ ਬਾਦਲ ਸਾਹਿਬ ਹੱਥ ਜੋੜ ਕੇ ਕਹਿੰਦੇ ਜੀ ਬੜੀ ਮੁਸ਼ਕਲ ਦੇ ਨਾਲ ਬੀਬਾ ਜੀ, ਸਰਦਾਰ ਸਾਹਿਬ ਬੜੀ ਮੁਸ਼ਕਲ ਦੇ ਨਾਲ ਜਿਹੜੀ ਹੈਗੀ ਆ ਸ਼ਾਂਤੀ ਆਈ ਆ, ਹੁਣ ਤੁਸੀਂ ਫੇਰ ਅੱਗ ਲਾਉਣ ਲੱਗੇ ਜੇ। ਤੇ ਜਦੋਂ ਸਾਡੇ ਲੀਡਰਾਂ ਦੀ ਇਹ ਸੋਚ ਹੋਵੇ ਕਿ ਅਸੀਂ ਰਾਜ ਕਰਨਾ ਹੈ, ਚਾਹੇ ਸਾਡਾ ਸਾਰੀ ਸਿੱਖੀ ਜਿਹੜੀ ਹੈਗੀ ਨੇ ਜੋ ਖਤਮ ਹੋ ਜਾਵੇ, ਸਾਡਾ ਜਿਹੜਾ ਹੈਗਾ ਅੱਜ ਵੀ ਤੁਸੀਂ ਵੇਖ ਲਓ ਦੰਦ ਲਾਉਂਦੇ ਫਿਰਦੇ ਨੇ, ਭੱਜੇ ਫਿਰਦੇ ਨੇ ਔਰ ਕੌਮ ਮਰਨ ਨੂੰ ਤਿਆਰ ਆ। ਇਹਨਾਂ ਜਿਹੜੇ ਹੈਗੇ ਤੁਸੀਂ ਵੇਖੋ ਨਾ ਜੀ, ਹੁਣ ਭੁੱਲਰ ਦੇ ਸਿਰਫ ਕੇਜਰੀਵਾਲ ਸਾਹਿਬ ਦਖਸ਼ਤ ਨਹੀਂ ਕਰ ਰਹੇ। ਤੁਸੀਂ ਵੇਖੋ ਜੇਲ੍ਹ ਸੁਪਰਡੈਂਟ ਨੇ ਲਿਖਿਆ ਕਿ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ, ਮੈਡੀਕਲੀ ਲਿਖਿਆ ਗਿਆ ਵੀ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ, ਸਰਕਾਰ ਨੇ ਕਿਹਾ ਤਾਂ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ। ਇੱਕ ਬੋਰਡ ਹੈਗਾ ਉਹ ਕਹਿੰਦਾ ਜੀ ਨਹੀਂ ਰਿਹਾ ਹੋਣ ਦੇਣਾ, ਉਹ ਨਹੀਂ ਹੋਇਆ। ਇਸ ਕਰਕੇ ਦੱਸਾਂਗਾ ਜੀ ਸਾਨੂੰ ਜਸਟਿਸ ਡਿਲੇ ਔਰ ਜਸਟਿਸ ਡਿਨਾਈ ਜਿਹੜਾ ਹੈ ਨਾ ਜੀ, ਉਹਦੇ ਜਿਹੜਾ ਹੈ ਨਾ ਜੀ ਉਹਦੇ ਵਾਸਤੇ ਹੁਣ ਸਾਨੂੰ ਦੱਸਾਂ ਨਾ ਜੀ ਕੋਈ ਨਵੀਂ ਸੋਚ, ਨਵੀਂ ਵਿਚਾਰਧਾਰਾ, ਨਵਾਂ ਪ੍ਰੋਗਰਾਮ ਲੈ ਕੇ ਨਾ ਜੀ ਆਪਣੀ ਸਿੱਖੀ ਨੂੰ, ਆਪਣੇ ਪੰਥ ਨੂੰ, ਆਪਣੀ ਵਿਚਾਰਧਾਰਾ ਜਿਹੜੀ ਹੈ ਨਾ ਦੇ ਕੇ ਔਰ ਪਿਛਲੀਆਂ ਗੱਲਾਂ ਜਿਹੜੀਆਂ ਖਤਮ ਕਰਕੇ, ਜਿਨ੍ਹਾਂ ਨਾਲ ਸਾਨੂੰ ਹੁਣ ਨਾ ਇਨਸਾਫ ਮਿਲਣਾ, ਨਾ ਮਿਲਿਆ, ਨਾ ਮਿਲੇਗਾ। ਮੈਂ ਅੱਜ ਤੁਹਾਡੇ ਸਾਹਮਣੇ ਕਹਿੰਦਾ ਮਿਲੇਗਾ ਵੀ ਨਹੀਂ। ਇਸ ਸਿਸਟਮ ਦੇ ਵਿੱਚ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਹੁਣ ਅਸੀਂ ਸੋਚਣਾ ਹੈ ਕਿ ਅਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਨਾ ਜੀ ਅੱਗੇ ਨੂੰ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਉਣਾ ਹੈ, ਅੱਗੇ ਨੂੰ ਆਪਣੇ ਆਪ ਨੂੰ ਭਾਈ ਸਾਹਿਬ ਜੀ ਕਿਸ ਤਰ੍ਹਾਂ ਅੱਗੇ ਵਧਾਉਣਾ, ਅੱਗੇ ਨੂੰ ਆਪਣਾ ਆਪ ਜਿਹੜਾ ਹੈਗਾ ਨਾ ਕਿਸ ਤਰ੍ਹਾਂ ਰਾਜ ਸਥਾਪਿਤ ਕਰਨਾ। ਔਰ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਜੀ ਸਾਨੂੰ ਹੁਣ ਤੋਂ ਹੀ ਸੋਚਣੀਆਂ ਪੈਣਗੀਆਂ, ਵਿਚਾਰਨੀਆਂ ਪੈਣਗੀਆਂ, ਇਕੱਠੇ ਹੋਣਾ ਪਵੇਗਾ। ਆਪ ਸਰਕਾਰ ਦੇ ਕਾਰਜਕਾਲ ਦੇ ਉੱਪਰ ਆਪ ਦੇ ਚੁਣੇ ਹੋਏ ਨੁਮਾਇੰਦੇ ਨੇ ਵੱਡੇ ਸਵਾਲੀਆ ਚਿੰਨ੍ਹ ਖੜੇ ਕੀਤੇ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਕਹਿੰਦੇ ਨੇ ਕਿ ਮੈਨੂੰ ਇਸ ਜਿਹੜਾ ਕੋਰਟ ਦੇ ਵਿੱਚੋਂ ਇਨਸਾਫ ਨਹੀਂ ਮਿਲ ਸਕਦਾ, ਇਸ ਨਿਜ਼ਾਮ ਦੇ ਵਿੱਚੋਂ ਇਨਸਾਫ ਨਹੀਂ ਮਿਲ ਸਕਦਾ। ਮੈਂ ਜਿਹੜੀ ਆਪਣੇ ਇਨਸਾਫ ਦੀ ਡੋਰ ਹੈ, ਇਨਸਾਫ ਦੀ ਗੁਹਾਰ ਹੈ, ਗੁਰੂ ਸਾਹਿਬ ਦੀ ਅਦਾਲਤ ਦੇ ਵਿੱਚੋਂ ਲਗਾਈ ਹੈ। ਤੇ ਇਸੇ ਨੂੰ ਲੈ ਕੇ ਮੌਜੂਦਾ ਸੱਤਾਧਾਰੀ ਧਿਰ ਦੇ ਉੱਪਰ ਵੀ ਬਹੁਤ ਵੱਡੇ ਸਵਾਲੀਆ ਚਿੰਨ੍ਹ ਬਰਗਾੜੀ ਤੇ ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਨੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਦੇ ਬਾਬਤ ਕਿਸ ਤਰੀਕੇ ਦੀ
ਰੂਪਰੇਖਾ ਰਹਿ ਸਕਦੀ ਹੈ। ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।